ਸ਼ਰਮਾ ਜੀ, ਖਬਰਾਂ ਦੇ ਵੱਲ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਐਸਵਾਈਐਲ ਦੀ। ਬਹੁਤ ਵਾਰ ਚਰਚਾ ਕੀਤੀ ਆਪਾਂ ਐਸਵਾਈਐਲ ਦੀ, ਔਰ ਤੁਸੀਂ ਹਮੇਸ਼ਾ ਜਿੰਨੇ ਵੀ ਲੋਕ ਪੰਜਾਬ ਪੱਖੀ ਨੇ ਕੇਂਦਰ ਦੇ ਧੱਕੇ ਬਾਰੇ ਆਪਾਂ ਬਹੁਤ ਤਫਸੀਲ ਚਰਚਾ ਕਰਦੇ ਰਹੇ ਹਾਂ ਕਿ ਕਿਵੇਂ ਕਿਵੇਂ ਕਦੋਂ ਕਦੋਂ ਹੋਇਆ। ਇੱਕ ਵਾਰ ਮੁੜ ਤੋਂ ਮੀਟਿੰਗ ਹੈ ਤੇ ਮੀਟਿੰਗ ਦੇ ਵਿੱਚ ਦੋ ਮੁੱਖ ਮੰਤਰੀ ਇੱਕ ਪ੍ਰਧਾਨ ਮੰਤਰੀ ਬੈਠਣਗੇ, ਕੀ ਲੱਗਦਾ? ਬਿਲਕੁਲ ਪ੍ਰਵੀਨ ਜੀ, ਦੋ ਸੂਬਿਆਂ ਦੇ ਮੁੱਖ ਮੰਤਰੀ ਤੇ ਤੀਜੇ ਸੂਬੇ ਦਾ ਮੰਤਰੀ ਹੈ ਜਿਹੜਾ ਉਸ ਸੂਬੇ ਨਾਲ ਸੰਬੰਧਿਤ ਹੈ ਪਰ ਉਹ ਕੇਂਦਰੀ ਮੰਤਰੀ ਹੈ, ਉਹਨਾਂ ਵਿਚਾਲੇ ਬੈਠਕ ਹੋਣੀ ਹੈ। ਤੇ ਜੇਕਰ ਤੁਸੀਂ ਇਸ ਨਜ਼ਰੀਏ ਤੋਂ ਦੇਖਣਾ ਹੋਵੇ ਕਿ ਇਹ ਸਰਕਾਰੀ ਬੈਠਕ ਹੈ ਜੀ ਤੇ ਇੱਕ ਇਹ ਸਿਰਫ ਢੋਂਗ ਜਾਂ ਡਰਾਮਾ, ਇੱਕ ਨਾਟਕ ਸਾਬਤ ਹੋਏਗਾ, ਕਿਉਂਕਿ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੈ। ਤੇ ਜਦੋਂ ਮਾਮਲੇ ਦੀ ਸੁਣਵਾਈ ਹੈ ਤਾਂ ਸੁਪਰੀਮ ਕੋਰਟ ਨੇ ਇਸ ਲਈ ਕੇਂਦਰ ਨੂੰ ਹਦਾਇਤ ਵੀ ਕੀਤੀ ਸੀ ਕਿ ਦੋਵੇਂ ਸੂਬਿਆਂ ਨੂੰ ਬਿਠਾ ਕੇ ਤੁਸੀਂ ਮਾਮਲਾ ਨਿਬੇੜ ਦਿਓ ਜੀ। ਤੇ ਇਸ ਲਈ ਉਸ ਤਹਿਤ ਮਤਲਬ ਕੇਂਦਰ ਆਪਣੀ ਹਾਜ਼ਰੀ ਪਾਉਣਾ ਚਾਹੁੰਦਾ ਕਿ ਹਾਂ ਜੀ ਦੇਖੋ ਅਸੀਂ ਤਾਂ ਬੈਠਕ ਕਰਾਤੀ ਜੀ, ਗੱਲ ਤੁਹਾਨੂੰ ਪਤਾ ਨਹੀਂ ਲੱਗਦੀ, ਕਿਉਂਕਿ ਇਸੇ ਮਤਲਬ ਕਿ ਜਲ ਸਰੋਤ ਮੰਤਰੀ ਨਾਲ ਅਗਸਤ 2020 ਦੇ ਵਿੱਚ ਵੀ ਬੈਠਕ ਹੋ ਚੁੱਕੀ ਹੈ। ਸੋ ਇਸ ਲਈ ਉਹ ਗੱਲ ਪਹਿਲਾਂ ਤੋਂ ਵੀ, ਜਦੋਂ ਕਿ ਦੋਏ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਅੱਜ ਦਿੱਲੀ ਮੰਤਰੀ ਨਾਲ ਬੈਠਕ ਕਰਨਗੇ, ਉਹ ਪਹਿਲਾਂ ਅਕਤੂਬਰ ਮਹੀਨੇ 'ਚ ਪੰਜਾਬ 'ਚ ਬੈਠਕ ਕਰ ਚੁੱਕੇ ਨੇ, ਚੰਡੀਗੜ੍ਹ 'ਚ। ਸੋ ਦੋਵਾਂ ਦੀ ਆਪਸ ਤਦ ਵੀ ਕੋਈ ਗੱਲ ਨਹੀਂ ਨਿਕਲੀ। ਹੋਰ ਛੱਡੋ, ਇੱਥੇ ਤਾਂ ਮਤਲਬ ਕਿੰਨੇ ਮੁੱਖ ਮੰਤਰੀ ਆਏ, ਕਿੰਨੇ ਗਏ, ਦਿੱਲੀ 'ਚ ਕਿੰਨੀਆਂ ਸਰਕਾਰ ਆਈਆਂ, ਕਿੰਨੀਆਂ ਗਈਆਂ, ਕਿਸੇ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ। ਬਿਲਕੁਲ। ਇਹ ਤਿੰਨ ਪਹਿਲੂ ਨੇ ਪ੍ਰਵੀਨ ਜੀ। ਇੱਕ ਪਹਿਲੂ ਹੈਗਾ ਐਸਵਾਈਐਲ ਨਹਿਰ ਦਾ, ਕਿ ਉਹ ਨਹਿਰ ਬਣਨੀ ਚਾਹੀਦੀ, ਨਹੀਂ ਬਣਨੀ ਚਾਹੀਦੀ, ਉਹ 'ਚ ਪਾਣੀ ਛੱਡਣਾ, ਨਹੀਂ ਛੱਡਣਾ ਜੀ। ਦੂਜਾ ਹੈ ਸਾਡਾ ਜਿਹੜਾ ਹੁਣ ਤੱਕ ਪਾਣੀ ਜਾ ਰਿਹਾ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ, ਉਹਦੀ ਪਾਣੀ ਦੀ ਕੀ ਕਹਾਣੀ ਵੰਡ, ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਜਾਂ ਉਹਦੇ ਤੇ ਕੋਈ ਗੌਰ ਹੋਏਗਾ? ਦੂਸਰਾ ਪਹਿਲੂ ਇਹ ਹੈ। ਤੀਸਰਾ ਪਹਿਲੂ ਪੰਜਾਬ ਦੇ ਮੌਜੂਦਾ ਪਾਣੀ ਦੀ ਸਥਿਤੀ ਕੀ ਹੈ ਜੀ। ਸੋ ਇਹਨਾਂ ਤਿੰਨਾਂ ਨੂੰ ਲੈ ਕੇ ਗੌਰ ਕਰਨ ਦੀ ਲੋੜ ਹੈ। ਸੋ ਇਸ ਲਈ ਜੇਕਰ ਤਾਂ ਤੁਸੀਂ ਇਸ ਪਹਿਲੂ ਤੋਂ ਆਓ ਕਿ ਪੰਜਾਬ ਦੇ ਪਾਣੀ ਦੀ ਸਥਿਤੀ, ਤਾਂ ਪ੍ਰਵੀਨ ਜੀ ਇਹ ਪੁਰਾਣੇ ਸਮਝੌਤਿਆਂ ਦੇ ਤਹਿਤ, ਚਾਹੇ ਉਹ ਕਹਿੰਦੇ ਕਿ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਤੇ ਇੰਦਰਾ ਗਾਂਧੀ ਨੇ ਕਹਿੰਦੇ ਜੀ ਗਨ ਪੁਆਇੰਟ ਤੇ ਕਰਾ ਲਿਆ ਸੀ, ਜਾਂ ਕਹਿੰਦੇ ਜੀ ਮਤਲਬ ਕਿ ਉਹਨੂੰ ਆਫਰ ਦਿੱਤੀ ਕਿ ਜਾਂ ਮੁੱਖ ਮੰਤਰੀ ਰਹਿ ਲਾ ਤੇ ਜਾਂ ਫਿਰ ਮਤਲਬ ਕਿ ਇਹ ਸਮਝੌਤੇ ਤੇ ਦਸਤਖਤ ਕਰ ਲਾ। ਸੋ ਉਹਨੇ ਕਹਿੰਦੇ ਕਿ ਮੁੱਖ ਮੰਤਰੀ ਰਹਿਣ ਲਈ ਸਮਝੌਤੇ ਤੇ ਦਸਤਖਤ ਕਰਤੇ, ਜਿਹਦੇ ਤਹਿਤ ਪੰਜਾਬ ਦੇ ਹੱਥ ਵੱਢੇ ਗਏ ਜੀ। ਸੋ ਉਸ ਤੋਂ ਬਾਅਦ ਫਿਰ ਮਤਲਬ ਕਿ ਅਜਿਹੇ ਮੁੱਖ ਮੰਤਰੀ ਵੀ ਆਪਾਂ ਦੇਖੇ ਜਿਹੜੇ ਕਹਿੰਦੇ ਕਿ ਅਸੀਂ ਪਾਣੀਆਂ ਦੇ ਰਾਖੇ ਆ। ਪੰਜਾਬ ਦੇ ਮੌਜੂਦਾ ਦੌਰ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਦੋ ਮੁੱਖ ਮੰਤਰੀ ਜਿਹੇ ਆਏ ਪ੍ਰਵੀਨ ਜੀ, ਜਿਨ੍ਹਾਂ ਦੇ ਵਿੱਚ ਆਪਸ 'ਚ ਰੱਸਾਕੱਸੀ ਸੀ ਕਿ ਅਸਲੀ ਪੰਜਾਬ ਦੇ ਪਾਣੀਆਂ ਦਾ ਰਾਖਾ ਕੌਣ। ਬਿਲਕੁਲ ਸੀ। ਅਮਰਿੰਦਰ ਸਿੰਘ ਕਹਿੰਦੇ ਕਿ ਆਹ ਚੱਕੋ, ਮੈਂ ਹਾਈ ਕਮਾਂਡ ਦੀ ਪਰਵਾਹ ਨਹੀਂ ਕੀਤੀ, ਮੈਂ ਦਿੱਲੀ ਦੀ ਪਰਵਾਹ ਨਹੀਂ ਕੀਤੀ, ਮੈਂ ਹਰਿਆਣੇ ਦੀ ਪਰਵਾਹ ਨਹੀਂ ਕੀਤੀ, ਮੈਂ ਪਾਣੀਆਂ ਦੇ ਸਮਝੌਤੇ ਰੱਦ ਕਰਤੇ। ਜੀ ਜੀ। ਤੇ ਕੀ ਉਹ ਤੋਂ ਬਾਅਦ ਪਾਣੀ ਜਾਣੋਂ ਰੁਕ ਗਿਆ? ਨਹੀਂ ਰੁਕਿਆ। ਜਾਂ ਐਸਵਾਈਐਲ ਦਾ ਮੁੱਦਾ ਮੁੱਕ ਗਿਆ? ਨਹੀਂ ਮੁੱਕਿਆ। ਠੀਕ, ਚਲੋ। ਪਰ ਉਹਨਾਂ ਨੇ ਇੱਕ ਵਾਰ ਆਪਣੀ ਇਹ ਇਮੇਜ ਬਣਾ ਕੇ ਪੋਸਟਰ ਵੀ ਲੱਗੇ, ਨਾਂ ਵੀ ਦੇ ਦਿੱਤਾ ਗਿਆ, ਅਖਬਾਰਾਂ 'ਚ ਵੀ ਚਰਚਾ ਰਹੀ, ਪੰਜਾਬ ਦੇ ਪਾਣੀਆਂ ਦਾ ਰਾਖਾ ਅਮਰਿੰਦਰ ਸਿੰਘ। ਉਹ ਤੋਂ ਬਾਅਦ ਬਾਦਲ ਆਏ। ਬਾਦਲ ਕਹਿੰਦੇ ਲਓ ਜੀ ਅਸੀਂ ਤਾਂ ਕਿ ਨਾ ਰਹੂ ਬਾਂਸ ਤੇ ਨਾ ਬੱਜੂ ਬਾਂਸਰੀ, ਕਿ ਅਸੀਂ ਤਾਂ ਨਹਿਰੇ ਮਕਾਤੀ। ਹਾਂਜੀ, ਕਿਹਾ ਗਿਆ। ਅਸੀਂ ਤਾਂ ਜੀ ਸਾਰੀ ਨਹਿਰੇ ਵਾਪਸ ਕਰ ਰਹੇ ਹਾਂ, ਅਸਾਂ ਜਿਹੜੀ ਜ਼ਮੀਨ ਜਿਹਦੀ ਸੀ ਉਹਦੇ ਨਾਂ ਤੇ ਅਸਾਂ ਗਿਰਦਾਵਰੀ ਕਰਾਤੀ ਤੇ ਵਾਪਸ ਜ਼ਮੀਨਾਂ ਉਹਨਾਂ ਨੂੰ ਦੇਤੀਆਂ। ਲਓ ਜੀ ਮਾਮਲਾ ਨਿਬੜ ਗਿਆ। ਹੁਣ ਤਾਂ ਨਹਿਰੇ ਬਚੀ, ਥਾਂ ਹੀ ਨਹੀਂ ਬਚੀ, ਤਾਂ ਐਸਵਾਈਐਲ ਦਾ ਮੁੱਦਾ ਹੀ ਮੁੱਕ ਗਿਆ। ਤੇ ਇਸ ਲਈ ਅਸਲੀ ਪਾਣੀਆਂ ਦੇ ਰਾਖੇ ਬਾਦਲ ਸਾਹਿਬ ਕਹਿੰਦੇ ਅਸੀਂ ਆ। ਪਰ ਜਦੋਂ ਤੁਸੀਂ ਉਲਟ ਝਾਤ ਮਾਰੋਗੇ ਕਿ ਜਦੋਂ ਕਪੂਰੀ ਟੱਕ ਲੱਗਦਾ ਤਦ ਚਾਂਦੀ ਦੀਆਂ ਕਈਆਂ ਤਸਲੇ ਲੈ ਕੇ ਕੌਣ ਜਾਂਦਾ ਜੀ? ਬਿਲਕੁਲ, ਕੈਪਟਨ ਸਾਹਿਬ। ਇਹੀ ਅਮਰਿੰਦਰ ਸਿੰਘ ਸੀਗੇ। ਦੇਵੀ ਲਾਲ ਨਾਲ ਜਾਰੀ ਪਗਾਉਣ ਦੇ ਲਈ ਕੌਣ ਆਦਾਨ ਪ੍ਰਦਾਨ ਕਰਦਾ ਜੀ? ਇਹੀ ਬਾਦਲ ਸੀਗੇ। ਸੋ ਐਸਵਾਈਐਲ ਨਹਿਰ ਦੇ ਲਈ ਇਹ ਦੋਏ ਉਹ ਜਿਹੜੇ ਪਾਣੀਆਂ ਦੇ ਰਾਖੇ ਕਹਾਣ ਨੂੰ ਫਿਰਦੇ ਨੇ, ਜ਼ਿੰਮੇਵਾਰ ਨੇ। ਹੁਣ ਉਹ ਜ਼ਿੰਮੇਵਾਰੀ ਨਵੇਂ ਮੁੱਖ ਮੰਤਰੀ ਤੇ ਹੈ ਕਿ ਉਹ ਪੁਰਾਣੀਆਂ ਗਲਤੀਆਂ ਤੋਂ ਕੁਝ ਸਿੱਖਦੇ ਨੇ, ਉਹਨਾਂ ਤੋਂ ਕੁਝ ਸੇਧ ਲੈਂਦੇ ਨੇ, ਕੋਈ ਸਟੈਂਡ ਲੈਣਗੇ, ਜਾਂ ਇਹ ਵੀ ਦਿੱਲੀ ਜਾ ਕੇ ਪਹਿਲੇ ਮੁੱਖ ਮੰਤਰੀ ਲਈ ਕਤਾਰ 'ਚ ਖੜੇ ਹੋ ਜਾਣਗੇ, ਕਿਉਂਕਿ ਇੱਥੇ ਬੋਲੀ ਹੋਰ ਹੁੰਦੀ ਹੈ, ਦਿੱਲੀ ਬੋਲੀ ਹੋਰ ਹੁੰਦੀ ਹੈ ਸਾਡੇ ਲੀਡਰਾਂ ਦੀ। ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ ਪਹਿਲਾ ਸਵਾਲ ਤਾਂ ਇਹ ਖੜਾ ਕਿ ਪੰਜਾਬ ਦਾ ਜਿਹੜਾ ਮੌਜੂਦਾ ਪਾਣੀ ਹੈ ਉਸ ਨੂੰ ਲੈ ਕੇ ਜਿਹੜੇ ਸਮਝੌਤੇ ਨੇ ਪ੍ਰਵੀਨ ਜੀ, ਉਹਦੇ ਵਿੱਚ ਹੈ ਕਿ ਹਰਿਆਣੇ ਨੂੰ ਇੰਨਾ ਪਾਣੀ ਜਾਣਾ ਜੀ, ਰਾਜਸਥਾਨ ਨੂੰ ਇੰਨਾ ਜਾਣਾ ਜੀ, ਦਿੱਲੀ ਨੂੰ ਇੰਨਾ ਜਾਣਾ ਜੀ। ਤੇ ਪਿਛਲੇ ਜੱਦਣ ਤੋਂ ਇਹ ਸਮਝੌਤਾ ਹੋਇਆ ਹੈ, ਪੰਜਾਬ ਹਰਿਆਣਾ ਹਿਮਾਚਲ ਬਣਨ ਤੋਂ ਬਾਅਦ, ਉਸ ਤੋਂ ਬਾਅਦ ਲੈ ਕੇ ਹੁਣ ਤੱਕ ਕਦੋਂ ਉਹਦੀ ਦੁਬਾਰਾ ਜਾਂਚ ਕੀਤੀ ਜੀ? ਕਦੋਂ ਪਾਣੀ ਦੁਬਾਰਾ ਨਾਪੇ? ਸੋ ਜਿੰਨਾ ਕੋਟਾ ਹਰਿਆਣੇ ਦਾ ਫਿਕਸ ਹੈ ਉਹਨੂੰ ਜਾ ਰਿਹਾ, ਜਿੰਨਾ ਕੋਟਾ ਰਾਜਸਥਾਨ ਦਾ ਫਿਕਸ ਹੈ ਉਹਨੂੰ ਜਾ ਰਿਹਾ, ਜਿੰਨਾ ਕੋਟਾ ਦਿੱਲੀ ਨੂੰ ਜਾਣਾ ਉਹ ਜਾ ਰਿਹਾ। ਤੇ ਪਿੱਛੇ ਬਚਿਆ ਪਾਣੀ ਕੀ ਓਨਾ ਹੈ ਜਿੰਨਾ ਪੰਜਾਬ ਦੇ ਲਈ ਛੱਡਿਆ ਸੀ ਤੁਸੀਂ? ਜੀ ਸਹੀ ਹੈ।
ਉਹਨਾਂ ਦਾ ਹਿੱਸਾ ਪੂਰਾ, ਸਾਡੇ ਹਿੱਸੇ ਨੂੰ ਕੋਈ ਨਾਪਣ ਵਾਲਾ ਹੀ ਨਹੀਂਗਾ, ਪੁੱਛਣ ਵਾਲਾ ਨਹੀਂਗਾ ਤੁਹਾਡਾ ਹਿੱਸਾ ਭਾਈ ਜਿੰਨਾ ਤੁਹਾਡੇ ਨਾਲ ਸਮਝੌਤੇ ਤਹਿਤ ਵੀ ਕੀਤਾ, ਚਾਹੇ ਉਹ ਠੱਗੀ ਵਾਲਾ ਸਮਝੌਤਾ ਹੈ, ਅਸੀਂ ਉਸ ਸਮਝੌਤੇ ਨਾਲ ਵੀ ਸਹਿਮਤ ਨਹੀਂ ਹੈਗੇ, ਪਰ ਉਹਦੇ ਬਾਵਜੂਦ ਵੀ ਉਹ ਵੀ ਕਿਸੇ ਨੇ ਨਾਪਿਆ ਨਹੀਂ ਨਾਪਿਆ। ਬਿਲਕੁਲ ਸਹੀ। ਮਤਲਬ ਆਪਣੇ ਕਹਿੰਦੇ ਆ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਹੋ ਜਾਂਦੀ ਆ। ਸੋ ਇੱਥੇ ਤਾਂ ਇੰਨੇ ਸਾਲਾਂ ਤੋਂ ਕਿਸ ਸੁਣੇ। ਫਿਰ ਦੂਜੇ ਪਹਿਲੂ ਤੇ ਆ ਜਾਓ, ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ, ਕਿਉਂਕਿ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਕਿਹਨੇ ਲਾਇਆ ਝਾਟ? ਪੰਜਾਬ ਨਾ ਚੌਲ ਖਾਂਦਾ ਸੀ, ਨਾ ਸਾਡੀ ਫਸਲ ਸੀ, ਸਫੈਦਾ ਨਾ ਸਾਡੀ ਫਸਲ ਸੀ, ਨਾ ਸਾਡੇ ਦਰਖਤ ਸੀ ਸਫੈਦਾ ਜੀ। ਸੋ ਕੌਣ ਲੈ ਕੇ ਆਇਆ ਹੈ ਇਹ ਚੀਜ਼ਾਂ ਨੂੰ ਪੰਜਾਬ ਦੇ ਵਿੱਚ? ਕਿਹਨੇ ਇਹਨਾਂ ਨੂੰ ਦਾਖਲ ਕਰਾਇਆ? ਸੋ ਹਰੀ ਕ੍ਰਾਂਤੀ ਦੇ ਨਾਂ ਤੇ, MSP ਦੇ ਨਾਂ ਤੇ ਕਿ ਆਹੀ ਫਸਲ ਖਰੀਦਾਂਗੇ ਜੀ, ਬੀਜੋ। ਪੰਜਾਬ 'ਚ ਤਾਂ ਹਰ ਵੀ ਹੁੰਦੀ ਸੀ, ਪੰਜਾਬ 'ਚ ਤਾਂ ਕਪਾਹ ਵੀ ਹੁੰਦੀ ਸੀ, ਪੰਜਾਬ 'ਚ ਤਾਂ ਗੰਨਾ ਵੀ ਇੱਕ ਵੀ ਚੰਗੇ ਲੱਗਦੇ ਸੀ। ਸੋ ਇਸ ਲਈ ਅਸੀਂ ਉਹ ਰਵਾਇਤੀ ਫਸਲਾਂ ਤੋਂ, ਹਰ ਵੀ ਹੁੰਦੀ ਸੀ, ਮੂੰਗੀ ਵੀ ਹੁੰਦੀ ਸੀ, ਸੋ ਇਸ ਲਈ ਉਹਨਾਂ ਫਸਲਾਂ ਤੋਂ ਤੋੜ ਕੇ ਸਾਨੂੰ ਇੱਧਰ ਲੈ, ਕਿਉਂਕਿ ਉਹ ਫਸਲ ਦਾ ਮੁੱਲ ਨਹੀਂ ਮਿਲਦਾ ਜੀ। ਫਿਰ ਨਹਿਰੀ ਪਾਣੀ ਪੰਜਾਬ ਦੇ ਵਿੱਚ ਸਹੀ ਵੰਡ ਦੇ ਰੂਪ 'ਚ ਪਹੁੰਚਾਇਆ ਹੀ ਨਹੀਂ ਗਿਆ। ਆਪਾਂ ਵੀ ਆਪਣੇ ਦੌਰ 'ਚ ਛੋਟੇ ਹੁੰਦੇ ਦੇਖਿਆ ਕਿ ਆਪਣੇ ਪਿੰਡਾਂ ਦੇ ਸੂਇਆਂ 'ਚ ਪਾਣੀ ਆਉਂਦਾ ਸੀ ਨਹਿਰਾਂ ਤੋਂ, ਤੇ ਹੁਣ ਉਹ ਸੂਏ ਕਿੱਥੇ ਨੇ? ਕਿੱਥੇ ਉਹ ਖਾਲਾਂ ਨੇ? ਕਿੱਥੋਂ ਉਹ ਚੋਏ ਨੇ? ਨਾ ਉਹਨਾਂ ਦੀ ਕੋਈ ਸਫਾਈ ਕਰੇ ਡਰੇਨਾਂ ਦੀ, ਹੈ ਨਾ ਮਤਲਬ ਖਾਲਾਂ ਦੀ ਸਫਾਈ ਕਰੇ, ਨਾ ਕੋਈ ਚੋਇਆਂ ਦੀ ਸਫਾਈ ਕਰੇ, ਤੇ ਨਾ ਮਤਲਬ ਉਹਨਾਂ 'ਚ ਪਾਣੀ ਆਵੇ ਜੀ। ਸੋ ਜਦੋਂ ਸੂਇਆਂ 'ਚ ਪਾਣੀ ਉਹ ਨਹੀਂ ਛੱਡਣਾ ਤੁਸੀਂ ਨਹਿਰ ਵਾਲਾ, ਤਾਂ ਖੇਤ ਵਾਲਾ ਬੰਦਾ ਫਿਰ ਮੋਟਰ ਚਲਾਊਗਾ। ਬਿਲਕੁਲ ਸਹੀ ਆ। ਤੇ ਦੂਜਾ, ਨਹਿਰੀ ਪਾਣੀ ਲਾਉਣ ਦੇ ਟਾਈਮ ਇਹੋ ਜਿਹੇ ਨੇ ਕਿ ਪਤਾ ਨਹੀਂ ਅੱਜ ਸ਼ਾਮ ਨੂੰ ਮਿਲਣਾ, ਰਾਤ ਨੂੰ ਮਿਲਣਾ, ਸਵੇਰ ਨੂੰ ਮਿਲਣਾ, ਇਸ ਲਈ ਅਗਲਾ ਕਹਿੰਦਾ ਮੋਟਰ ਹੁਣ ਤਾਂ ਮੋਟਰ ਇਹੀ ਜਿਹਾ ਘਰੋਂ ਬੈਠ ਕੇ ਵੀ ਔਨ ਆਫ ਹੋ ਜਾਂਦੀਆਂ ਨੇ ਹੁਣ ਤਾਂ। ਹਾਂਜੀ। ਤੇ ਧਰਤੀ ਹੇਠਲਾ ਪਾਣੀ ਅਸੀਂ ਮੁੱਕ ਰਿਹਾ, ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਪੂਰਾ, ਤੇ ਸਾਡੇ ਖੇਤਾਂ ਕੋਲੋਂ ਲੰਘ ਕੇ ਪਾਣੀ ਰਾਜਸਥਾਨ ਤੇ ਹਰਿਆਣੇ ਚਲਾ ਜਾਂਦਾ, ਤੇ ਉਹਦੇ ਵਿੱਚੋਂ ਸਾਨੂੰ ਹੱਕ ਨਹੀਂ ਆਪਣਾ ਕਿ ਤੁਸੀਂ ਆਪਣਾ ਮੋਗਾ ਖੋਲ ਲਓ। ਅਬੋਹਰ ਫਾਜ਼ਿਲਕਾ ਦੇ ਖੇਤਰ 'ਚ ਅਸੀਂ ਦੇਖਿਆ ਕਿ ਉੱਥੇ ਬਾਗ ਸੁੱਕ ਰਹੇ ਨੇ, ਉਹਨਾਂ ਦੇ ਕੋਲੋਂ ਪਾਣੀ, ਪੰਜਾਬ ਦਾ ਪਾਣੀ ਨਿਕਲ ਕੇ ਰਾਜਸਥਾਨ ਜਾ ਰਿਹਾ, ਤੇ ਸਾਡੇ ਵਾਲੇ ਆਪਣੇ ਬਾਗਾਂ ਨੂੰ ਬਚਾਉਣ ਦੇ ਲਈ ਪੰਜਾਬ ਦਾ ਹੀ ਰਾਜਸਥਾਨ ਗਿਆ ਪਾਣੀ ਮੁੱਲ ਲੈ ਕੇ ਆਉਂਦੇ ਨੇ। ਬਿਲਕੁਲ ਇਦਾਂ ਹੀ ਹੈ। ਸੋ ਇਸ ਲਈ ਇਹਦੀ ਸਮੀਖਿਆ ਇਸ ਪਹਿਲੂ ਤੇ। ਫਿਰ ਤੀਸਰਾ ਆ ਗਿਆ SYL ਵਾਲਾ ਪਹਿਲੂ। SY ਵਾਲੇ ਪਹਿਲੂ ਤੇ ਪ੍ਰਵੀਨ ਜੀ ਸਿੱਧਾ ਹੈ ਕਿ ਜਾਂ ਤਾਂ ਇਸ ਗੱਲ ਤੇ ਆਉਂਦੇ ਕਿ ਭਾਈ ਜਿੰਨਾ ਪਾਣੀ ਸਾਡਾ ਕੋਟਾ ਅਸੀਂ ਲਿਆ, ਉਹਦੇ ਵਿੱਚੋਂ ਕੁਝ ਕੋਟਾ ਸੀ ਇਸ ਨਹਿਰ ਰਾਹੀਂ ਲੈ ਕੇ ਜਾਣਾ, ਠੀਕ ਹੈ, ਉਹ ਕੋਟਾ ਹੈ ਜੀ, ਇਹ ਕੋਟਾ ਵੱਖਰਾ ਚਾਹੀਦਾ ਜੀ। ਤੇ ਫਿਰ ਸੁਪਰੀਮ ਕੋਰਟ ਕਹਿੰਦੀ ਕਿ ਤੁਸੀਂ SYL ਨਹਿਰ ਬਣਾਓ ਜੀ। ਕਿਆ ਬਿਲਕੁਲ ਪੰਜਾਬ ਕਹਿੰਦਾ ਨਹਿਰ ਬਣਾਈਏ ਕਾਹਦੇ ਲਈ ਜਦੋਂ ਸਾਡੇ ਕੋਲ ਪਾਣੀ ਨਹੀਂ ਦੇਣ ਨੂੰ, ਅਸੀਂ ਨਹੀਂ ਨਹਿਰ ਬਣਾ ਸਕਦੇ। ਸੋ ਇੱਥੇ ਆ ਕੇ ਹੁਣ ਪੇਚ ਫਸਿਆ, ਕੇਂਦਰ ਵੀ, ਹਰਿਆਣਾ ਵੀ, ਰਾਜਸਥਾਨ ਵੀ, ਬਾਕੀ ਦਿੱਲੀ ਵੀ, ਸਾਰੇ ਚਾਹੁੰਦੇ ਨੇ ਕਿ ਨਹਿਰ ਬਣ ਜਾਵੇ, ਪਾਣੀ ਦਾ ਮਸਲਾ ਬਾਅਦ ਚੋਂ ਦੇਖਾਂਗੇ ਜੀ। ਤੇ ਇਸ ਲਈ ਪੰਜਾਬ ਨੂੰ ਇਹ ਦਬਾਉਣ ਦੀ ਕਵਾਇਦ ਹੈ। ਔਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਵਾਰ ਫੇਰ ਇਸ ਪਹਿਲੂ ਤੇ ਗੱਲ ਖੜੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਦੋਹਰੀ ਚੁਣੌਤੀ ਹੈ। ਇੱਕ ਪਾਸੇ ਪੰਜਾਬ ਦੇ ਨਾਲ ਖਲੋਣ ਦੀ ਗੱਲ, ਦੂਸਰੇ ਪਾਸੇ ਕੇਂਦਰ ਦਾ ਜਾਂ ਹਰਿਆਣੇ ਦਾ ਦਬਾਅ ਨਹੀਂ ਚੱਲਣਾ, ਤੇ ਤੀਸਰਾ ਕਿਤੇ ਨਾ ਕਿਤੇ ਕੇਜਰੀਵਾਲ ਦਾ ਉਹਨਾਂ ਤੇ ਕਿਹੜਾ ਦਬਾਅ ਹੋਊਗਾ ਦੇਖਣ ਵਾਲੀ ਗੱਲ ਜੀ। ਬਿਲਕੁਲ, ਕੇਜਰੀਵਾਲ ਕਿਹੜੇ ਪਹਿਲੂ ਤੋਂ ਗੱਲ ਕਰਦੇ ਨੇ, ਉਹਨਾਂ ਦੇ ਮੂਹਰੇ ਕਿਹੜਾ ਨੁਕਤਾ? ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਦਿੱਲੀ ਨੇ ਹਿਮਾਚਲ ਨਾਲ ਕਿ ਸਮਝੌਤਾ ਕੀਤਾ ਪਾਣੀਆਂ ਨੂੰ ਲੈ ਕੇ। ਹਾਂਜੀ, ਰਾਇਲਟੀ ਦੇ ਉਸ ਸਮਝੌਤੇ ਤਹਿਤ ਉਹਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ। ਬਿਲਕੁਲ ਕੀਤੀ ਜਾ ਰਹੀ ਹੈ। ਤੇ ਪੰਜਾਬ ਨੂੰ ਅੱਜ ਤੱਕ, ਹੁਣ ਹਰਿਆਣੇ ਤੋਂ ਤੁਸੀਂ ਕਹਿ ਦੋਗੇ ਸਾਡਾ ਭਾਈ ਆ ਜੀ, ਸਾਡੇ ਚੋਂ ਨਿਕਲਿਆ ਜੀ, ਚਲੋ ਜੀ ਉਹਦੇ ਵਿੱਚ ਅਸੀਂ ਵੰਡ ਕਰ ਰਹੇ ਹਾਂ ਜੀ, ਤੇ ਰਾਜਸਥਾਨ ਕਿਹੜੇ ਫਿਰ ਨਾਤੇ ਪਾਣੀ ਲੈ ਕੇ ਜਾਂਦਾ ਜੀ? ਜੀ ਬਿਲਕੁਲ। ਦਿੱਲੀ ਕਿਹੜੇ ਨਾਤੇ ਪਾਣੀ ਲੈ ਕੇ ਜਾਂਦਾ ਜੀ? ਸਹੀ ਹੈ, ਬਿਲਕੁਲ। ਸੋ ਇਸ ਲਈ ਉਹ ਪਾਣੀਆਂ ਦਾ ਮੁੱਲ ਤਾਂ ਦਵੇ। ਹੁਣ ਕਹਿੰਦੇ ਜੀ ਕੁਦਰਤੀ ਸਰੋਤ ਹੈ। ਦੁਨੀਆ ਭਰ ਦੇ ਵਿੱਚ ਕਿਤੇ ਨਿਯਮ ਖੋਲ ਕੇ ਪੜ ਲਿਓ, ਜਿੱਥੋਂ ਵੀ ਦਰਿਆਈ ਪਾਣੀ, ਨਦੀਆਂ, ਨਾਲੇ ਆਪਣੇ ਆਪ ਲੰਘਣਗੇ, ਉਹਨਾਂ ਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਨੇ। ਬਿਲਕੁਲ, ਕਾਨੂੰਨ ਕਹਿੰਦਾ ਉਹਦੇ ਵਿੱਚੋਂ ਜੇਕਰ ਅਚੇਚੀ ਤੁਸੀਂ ਨਹਿਰ ਕੱਢ ਰਹੇ ਹੋ ਤਾਂ ਉਸ ਲੋਕਾਂ ਦੇ ਮਾਲਕੀ ਹੈ ਜਿਨ੍ਹਾਂ ਦੀ, ਜੇ ਪੰਜਾਬ ਦੀ ਮਾਲਕੀ ਹੈ ਤਾਂ ਉਹਨੂੰ ਤਾਂ ਮੁੱਲ ਤਾਰਨਾ ਪਏਗਾ ਤੁਹਾਨੂੰ। ਜੀ ਜੀ ਬਿਲਕੁਲ। ਜੇ ਰਾਜਸਥਾਨ ਚੋਂ ਪੱਥਰ ਨਿਕਲਦਾ ਉਹ ਵੀ ਕੁਦਰਤੀ ਹੈ, ਦੇ ਦਿਓ, ਜਿਹੜਾ ਮਰਜ਼ੀ ਲੈ ਜਾ ਕਰੇ। ਆ ਕੋਲੇ ਵਾਲੀ ਟ੍ਰੇਨ ਨੂੰ ਸਾਡੇ ਵਾਲੇ ਝੰਡੀਆਂ ਦਿਖਾ ਲਿਆਉਂਦੇ ਨੇ, ਕੀ ਮੁਫਤ ਮਿਲਦਾ ਕੋਲਾ? ਬਿਲਕੁਲ ਸਹੀ ਹੈ। ਬੋਲੀਆਂ ਦੇ ਕੇ ਅਸੀਂ ਖਾਨਾ ਲੈਂਦੇ ਉੱਥੇ ਜੀ। ਤੇ ਜਦੋਂ ਅਸੀਂ ਕੋਲਾ ਤੇ ਪੱਥਰ ਜਾਂ ਹੋਰ ਕੁਦਰਤੀ ਸਰੋਤ ਦੇ ਮੁੱਲ ਤਾਰਦੇ ਹਾਂ, ਤਾਂ ਪੰਜਾਬ ਕੋਲ ਜੇਕਰ ਪਾਣੀ ਹੈ ਤਾਂ ਪਾਣੀ ਦਾ ਮੁੱਲ ਦਿਓ। ਬਿਲਕੁਲ ਸਹੀ ਹੈ ਜੀ। ਇਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਮੂਹਰੇ, ਭਗਵੰਤ ਮਾਨ ਮੂਹਰੇ ਇੱਕ ਵੱਡੀ ਚੁਣੌਤੀ ਆ ਕਿ ਕੇਜਰੀਵਾਲ ਦਿੱਲੀ ਦਾ ਪੱਖ ਪੂਰਨਗੇ, ਕੇਜਰੀਵਾਲ ਹਰਿਆਣੇ ਦਾ ਪੱਖ ਪੂਰਨਗੇ, ਕਿਉਂਕਿ ਉਹਨਾਂ ਮੂਹਰੇ ਹਰਿਆਣੇ ਦੀਆਂ ਚੋਣਾਂ ਵੀ ਖੜੀਆਂ ਨੇ, ਉਹਨਾਂ ਮੂਹਰੇ 2024 ਵੀ ਖੜਾ।
ਤੇ ਬੀਜੇਪੀ ਖੱਟਰ ਦੇ ਹੱਕ 'ਚ ਭੁਗਤੇਗੀ, ਤੇ ਜਿਹੜੇ ਗਜੇਂਦਰ ਸ਼ੇਖਾਵਤ ਨੇ ਬੈਠਕ 'ਚ ਬੈਠਣਾ ਉਹ ਕਹਿਣ ਨੂੰ ਤਾਂ ਕੇਂਦਰੀ ਮੰਤਰੀ ਨੇ, ਪਰ ਆਉਂਦੇ ਕਿਹੜੇ ਸੂਬੇ ਤੋਂ ਨੇ? ਰਾਜਸਥਾਨ ਤੋਂ। ਤੇ ਰਾਜਸਥਾਨ ਪਹਿਲਾਂ ਹੀ ਡਾਕੇ ਮਾਰ ਰਿਹਾ ਸਾਡੇ ਪਾਣੀਆਂ ਤੇ, ਫਿਰ ਕੀ ਉਮੀਦ ਕਰੋਗੇ ਕਿ ਉਹ ਇਮਾਨਦਾਰੀ ਨਾਲ ਗੱਲ ਕਰਨਗੇ? ਪ੍ਰਵੀਨ ਜੀ, ਇੱਕ ਸਿੰਪਲ ਜਿਹਾ ਨੁਕਤਾ ਹੈ, ਜੇਕਰ ਕੋਈ ਵਕੀਲ ਜੱਜ ਬਣ ਜਾਵੇ ਨਾ ਜੀ, ਤੇ ਉਸ ਦੇ ਉੱਤੇ ਕੋਈ ਨਿਯਮ ਨਹੀਂ ਲਾਗੂ ਹੁੰਦਾ ਕਿ ਉਹਨੇ ਕਿਹੜੇ ਕੇਸ ਦੀ ਸੁਣਵਾਈ ਕਰਨੀ ਹੈ, ਕਿਹੜੀ ਦੀ ਨਹੀਂ, ਪਰ ਉਹ ਤਾਂ ਵੀ ਅਖਲਾਕੀ ਤੌਰ ਤੇ ਕਹਿ ਦਿੰਦਾ ਕਿ ਭਾਈ ਆਹ ਕੇਸ ਮੈਂ ਨਹੀਂ ਸੁਣਨਾ, ਕਿਉਂਕਿ ਇਸ ਕੇਸ ਦੇ ਵਿੱਚ ਇੱਕ ਧਿਰ ਦਾ ਮੈਂ ਵਕੀਲ ਰਿਹਾ। ਹਾਂਜੀ ਹਾਂਜੀ, ਸਹੀ ਹੈ, ਬਿਲਕੁਲ। ਜਦੋਂ ਕਿ ਉਹ ਸੁਣ ਸਕਦਾ, ਪਰ ਉਹ ਜੱਜ ਆਪਣੇ ਆਪ ਅਖਲਾਕੀ ਤੌਰ ਤੇ ਕਹਿੰਦਾ ਕਿ ਨਹੀਂ, ਇਹਨਾਂ ਚੋਂ ਇੱਕ ਧਿਰ ਦਾ ਮੈਂ ਵਕੀਲ ਰਿਹਾ, ਭਾਈ ਇਹ ਕੇਸ ਕਿਸੇ ਹੋਰ ਜੱਜ ਕੋਲ ਲੈ ਜਾਓ। ਤੇ ਗਜੇਂਦਰ ਸ਼ੇਖਾਵਤ ਕਹਿੰਦੇ ਨਾ ਕਿ ਮੈਂ ਤਾਂ ਉਸ ਸੂਬੇ ਤੋਂ ਹੋਣਾ ਭਾਈ ਜਿਹੜੇ ਲੁੱਟਦੇ ਆ ਪੰਜਾਬ ਨੂੰ ਜੀ, ਮੈਂ ਇਹਦੇ ਵਿੱਚ ਇਮਾਨਦਾਰੀ ਨਾਲ ਕਿਵੇਂ ਬੈਠ ਸਕੂੰਗਾ, ਇਸ ਲਈ ਮੈਨੂੰ ਬਾਹਰ ਕਰ ਦਿਓ ਜੀ। ਪਰ ਪ੍ਰਵੀਨ ਜੀ, ਬਿਠਾਉਣਗੇ ਕਿਹਨੂੰ? ਕੇਂਦਰ ਸਾਰਾ ਹੀ ਪੰਜਾਬ ਨਾਲ ਧੋਖਾ ਕਰਦਾ ਰਿਹਾ। ਪਾਰਟੀਆਂ ਬਦਲ ਜਾਣ, ਚਾਹੇ ਕਾਂਗਰਸ ਆ ਜਾਵੇ, ਤੇ ਚਾਹੇ ਅਕਾਲੀ ਬੀਜੇਪੀ ਗੱਠਜੋੜ ਐਨਡੀਏ ਆ ਜਾਵੇ, ਤੇ ਚਾਹੇ ਇਕੱਲੀ ਸਿੱਧੀ ਬੀਜੇਪੀ ਆ ਜਾਵੇ, ਪੰਜਾਬ ਨਾਲ ਦਿੱਲੀ ਨੇ ਹਮੇਸ਼ਾ ਧੋਖਾ ਕੀਤਾ ਹੈ। ਔਰ ਇਸ ਵਾਰ ਫਿਰ ਭਗਵੰਤ ਮਾਨ ਮੂਹਰੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੈ ਪਿਛਲੀਆਂ ਸਰਕਾਰਾਂ ਦੀ ਨਲਾਇਕੀ, ਪਿਛਲੀਆਂ ਸਰਕਾਰਾਂ ਦੇ ਧੋਖੇ ਦਾ ਹੁਣ ਇਸ ਮੂਹਰੇ ਚੈਲੰਜ ਬਣ ਕੇ ਖੜਾ ਹੈ ਕਿ ਮਾਨ ਸਾਹਿਬ ਐਸਵਾਈਐਲ ਦੇ ਮੁੱਦੇ ਤੇ ਕੀ ਸਟੈਂਡ ਲੈਂਦੇ ਨੇ, ਕਿਹੜਾ ਰੁਖ ਅਖਤਿਆਰ ਕਰਦੇ ਨੇ, ਕਿਹੜੀ ਨੀਤੀ ਅਖਤਿਆਰ ਕਰਦੇ ਨੇ ਉੱਤੇ ਕੀ। ਕਿਉਂਕਿ ਪਿਛਲੀ ਵਾਰ ਬੇਸ਼ੱਕ ਉਹਨੇ ਸਟੈਂਡ ਲਿਆ ਸੀ ਕਿ ਪੰਜਾਬ ਕੋਲ ਨਹਿਰ ਬਣਾਉਣ ਦਾ, ਇਹ ਚੰਨੀ ਨੇ ਵੀ ਫੈਸਲਾ ਲਿਆ, ਇਹ ਕੈਪਟਨ ਵੀ ਕਹਿੰਦੇ ਰਹੇ, ਪਰ ਸਵਾਲ ਇਹ ਹੈ ਕਿ ਉਹ ਤਾਂ ਲੋਕ ਜੜ੍ਹਾਂ ਚ ਬੀਜ ਕੇ ਗਏ ਨੇ ਨਾ ਇਸ ਬਿਮਾਰੀ ਦੇ। ਸੋ ਹੁਣ ਭਗਵੰਤ ਮਾਨ ਇਸ ਜੜ ਨੂੰ ਕਿਵੇਂ ਮਕਾਉਂਦੇ ਨੇ, ਇਸ ਬਿਮਾਰੀ ਨੂੰ ਕਿਵੇਂ ਮਕਾਉਂਦੇ ਨੇ, ਜਾਂ ਇਹ ਵੀ ਉਹਨਾਂ ਦੀ ਕਤਾਰ ਚ ਖੜਦੇ ਨੇ, ਇਹ ਦੇਖਣਾ।